सोशल मीडिया ਦੇ ਉੱਤੇ ਨਾ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੁੰਦੀ ਪਈ ਆ। ਇੱਕ ਬੰਦਾ ਬੈਠਾ ਹੈ ਪਿੱਛੇ ਜਿਹਨਾਂ ਉਹ ਝੰਡਾ ਜਿਹਾ ਲਾਇਆ ਹੋਇਆ ਪਾਕਿਸਤਾਨ ਦਾ, ਮੱਥੇ ਤੇ ਤਿੰਨ ਜਿਹੜਾ ਨਾ ਉਹਨੇ ਉਹ ਲਾਏ ਹੋਏ ਆ, ਜਿਹੜਾ ਤਿਲਕ ਜਿਹਾ ਲਾਉਂਦੇ ਆ ਹਿੰਦੂ ਜਿਹੜੇ ਆ, ਉਹ ਹੈ ਸਹਾਫੀ ਹੈ ਕੋਈ ਇੰਡੀਅਨ। ਤੂੰ ਕਹਿੰਦਾ ਪਿਆ ਹੈ ਜੀ ਕਿ ਫੀਲਡ ਮਾਰਸ਼ਲ ਸਈਦ ਆਸਿਮ ਮੁਨੀਰ ਇਹਦੇ ਤੋਂ ਭਾਈ ਸਾਨੂੰ ਬਚਾਓ, ਸਾਨੂੰ ਭਾਈ ਇਸ ਬੰਦੇ ਕੋਲੋਂ ਬਚਾਓ, ਸਾਨੂੰ ਇਹ ਲੈ ਗਿਆ ਲੱਕ ਤੋਂ। ਸਹਾਫੀ ਮੰਨਦੇ ਪਏ ਨੇ ਕਿ ਆਸਿਮ ਮੁਨੀਰ ਫੀਲਡ ਮਾਰਸ਼ਲ ਜਿਹੜਾ ਹੈਗਾ ਉਹਨੇ ਪਾਕ ਫੌਜ ਦਾ ਜਿਹੜਾ ਮੋਰਲ ਹੈ ਉਹਨੂੰ ਬੁਲੰਦ ਕੀਤਾ। ਸਭ ਤੋਂ ਪਹਿਲੇ ਤਾਂ ਤੁਸੀਂ ਇਹ ਦੇਖੋ ਕਿ ਇਹ ਵੀਡੀਓ ਬੜੀ ਤੇਜ਼ੀ ਨਾਲ ਜਿਹੜਾ ਨਾ ਉਹ ਸੋਸ਼ਲ ਮੀਡੀਆ ਦੇ ਉੱਤੇ ਗਰਦਿਸ਼ ਕਰਦੀ ਪਈ ਹੈ, ਔਰ ਅਗਰ ਉਹ ਸਹਾਫੀ ਇਹ ਗੱਲਾਂ ਕਰਦਾ ਪਿਆ ਤੇ ਇਹਦਾ ਮਤਲਬ ਹੈ ਕਿ ਅੰਦਰ ਖਾਤੇ ਫੀਲਡ ਮਾਰਸ਼ਲ ਸਈਦ ਆਸਿਮ ਮੁਨੀਰ ਦੀ ਪਰਸਨੈਲਿਟੀ ਦੇ ਉੱਤੇ ਕਾਫੀ ਹੱਦ ਤੱਕ ਜਿਹੜਾ ਨਾ ਉਹ ਰਿਸਰਚ ਜਿਹੜੀ ਹੈ ਉਹ ਮੁਕੰਮਲ ਕੀਤੀ ਜਾ ਚੁੱਕੀ ਹੈ। ਪਾਕਿਸਤਾਨ ਜਿਹੜੀ ਫੌਜ ਹੈ ਇੱਕ ਐਸੇ ਸ਼ਖਸ ਦੇ ਹੱਥ ਵਿੱਚ ਹੈ ਜਿਹੜਾ ਸਮਝੌਤਾ ਘੱਟ ਕਰਦਾ ਹੈ ਤੇ ਆਪਦੇ ਮੌਕਫ ਦੇ ਉੱਤੇ ਖੜਾ ਰਹਿੰਦਾ ਹੈ, ਉਹ ਵੀ ਡਟ ਕੇ ਖੜਾ ਰਹਿੰਦਾ। ਪ੍ਰੋਪੇਗੈਂਡਾ ਤਾਂ ਚਲੋ ਕੀਤਾ, ਪਹਿਲੇ ਵੀ ਕੀਤਾ, ਹੁਣ ਵੀ ਕਰਦੇ ਨੇ, ਲੇਕਿਨ ਹੁਣ ਇਹਨਾਂ ਨੂੰ ਚੀਜ਼ ਪਤਾ ਚੱਲ ਗਈ ਹੈ ਕਿ ਜਿਹੜਾ ਇਹ ਫੀਲਡ ਮਾਰਸ਼ਲ ਆਸਿਮ ਮੁਨੀਰ ਹੈ, ਜਿਹੜਾ ਆਰਮੀ ਚੀਫ ਹੈ, ਇਹਦੇ ਅੱਗੇ ਜਿਹੜਾ ਨਾ ਬਹੁਤ ਸਾਰੀਆਂ ਚੀਜ਼ਾਂ ਨਾਕਾਮ ਹੋ ਗਈਆਂ ਨੇ। ਇਹਨਾਂ ਨੇ ਆਖਿਆ ਕਿ ਜੀ ਇੰਟੈਲੀਜੈਂਸ ਦੇ ਵਿੱਚ ਪਾਕਿਸਤਾਨ ਜਿਹੜਾ ਹੈ ਉਹ ਸਾਡੇ ਤੋਂ ਬਹੁਤ ਅੱਗੇ ਜਾ ਚੁੱਕਿਆ ਹੈ। बिस्मिल्लाहिर्रहमानिर्रहीम, अस्सलाम वालेकुम नाज़रीन, तुसीं देख रहे हो 360 डिजिटल पंजाबी और मैं हां तुहाडी मेज़बान शुमाइला नियाज़। अज दा व्लॉग बड़ा खास और बड़ा मज़ेदार भी है, तुहानूं मज़ा आएगा सुन के। वैसे तो तुसीं सारे व्लॉग्स बड़े पसंद करते हैं और लाइक भी करते हैं। मैं तुहानूं रिक्वेस्ट करांगी कि चैनल नूं सबसक्राइब करिया करो, व्लॉग सुनिया करो, अपने हल्का अहबाब च भी शेयर करिया करो। ते बहरहाल अज दा व्लॉग जिहड़ा शुरू करते हैं। अच्छा, सोशल मीडिया दे उत्ते ना एक वीडियो बड़ी तेज़ी नाल वायरल हुंदी पई है। एक बंदा बैठा है ਪਿੱਛੇ ਜਿਹਨਾਂ ਉਹ ਝੰਡਾ ਜਿਹਾ ਲਾਇਆ ਹੋਇਆ ਪਾਕਿਸਤਾਨ ਦਾ, ਮੱਥੇ ਤੇ ਤਿੰਨ ਜਿਹੜਾ ਨਾ ਉਹਨੇ ਉਹ ਲਾਏ ਹੋਏ ਆ, ਜਿਹੜਾ ਤਿਲਕ ਜਿਹਾ ਲਾਉਂਦੇ ਆ ਹਿੰਦੂ ਜਿਹੜੇ ਆ, ਉਹ ਹੈ ਸਹਾਫੀ ਹੈ ਕੋਈ ਇੰਡੀਅਨ। ਤੂੰ ਕਹਿੰਦਾ ਪਿਆ ਹੈ ਜੀ ਕਿ ਫੀਲਡ ਮਾਰਸ਼ਲ ਸਈਦ ਆਸਿਮ ਮੁਨੀਰ ਇਹਦੇ ਤੋਂ ਭਾਈ ਸਾਨੂੰ ਬਚਾਓ, ਸਾਨੂੰ ਭਾਈ ਇਸ ਬੰਦੇ ਕੋਲੋਂ ਬਚਾਓ, ਸਾਨੂੰ ਇਹ ਲੈ ਗਿਆ ਲੱਕ ਤੋਂ। ਇਹ ਜਿਹੜੇ ਪੰਜਾਬੀ ਨੇ ਨਾ ਉਹਨਾਂ ਨੂੰ ਸਮਝ ਆ ਗਈ ਹੋਣੀ ਆ ਵੀ ਇਹਦਾ ਮਤਲਬ ਕੀ ਹੈ, ਵੀ ਇਹ ਬੰਦਾ ਸਾਨੂੰ ਲੱਕ ਤੋਂ ਲੈ ਗਿਆ। ਸਹਾਫੀ ਮੰਨਦੇ ਪਏ ਨੇ ਕਿ ਆਸਿਮ ਮੁਨੀਰ ਫੀਲਡ ਮਾਰਸ਼ਲ ਜਿਹੜਾ ਹੈਗਾ ਉਹਨੇ ਪਾਕ ਫੌਜ ਦਾ ਜਿਹੜਾ ਮੋਰਲ ਹੈ ਉਹਨੂੰ ਬੁਲੰਦ ਕੀਤਾ। ਸਭ ਤੋਂ ਪਹਿਲੇ ਤਾਂ ਤੁਸੀਂ ਇਹ ਦੇਖੋ ਕਿ ਇਹ ਵੀਡੀਓ ਬੜੀ ਤੇਜ਼ੀ ਨਾਲ ਜਿਹੜਾ ਨਾ ਉਹ ਸੋਸ਼ਲ ਮੀਡੀਆ ਦੇ ਉੱਤੇ ਗਰਦਿਸ਼ ਕਰਦੀ ਪਈ ਹੈ, ਔਰ ਅਗਰ ਉਹ ਸਹਾਫੀ ਇਹ ਗੱਲਾਂ ਕਰਦਾ ਪਿਆ ਤੇ ਇਹਦਾ ਮਤਲਬ ਹੈ ਕਿ ਅੰਦਰ ਖਾਤੇ ਫੀਲਡ ਮਾਰਸ਼ਲ ਸਈਦ ਆਸਿਮ ਮੁਨੀਰ ਦੀ ਪਰਸਨੈਲਿਟੀ ਦੇ ਉੱਤੇ ਕਾਫੀ ਹੱਦ ਤੱਕ ਜਿਹੜਾ ਨਾ ਉਹ ਰਿਸਰਚ ਜਿਹੜੀ ਹੈ ਉਹ ਮੁਕੰਮਲ ਕੀਤੀ ਜਾ ਚੁੱਕੀ ਹੈ। ਉਹਨਾਂ ਨੇ ਆਖਿਆ ਕਿ ਜੀ ਉਹ ਅੱਗੇ ਵੀ ਅਗਰ ਐਕਸਟੈਂਸ਼ਨ ਲੈਣਾ ਚਾਹਵੇ ਤਾਂ ਕਿਸ ਦਾ ਪਿਓ ਵੀ ਨਹੀਂ ਰੋਕ ਸਕਦਾ, ਔਰ ਅਗਰ ਉਹ ਚਲਾ ਵੀ ਜਾਵੇ ਤਾਂ ਉਹ ਐਸੇ ਅਫਸਰਾਨ ਖੜੇ ਕਰਕੇ ਜਾ ਰਿਹਾ ਹੈ ਜਿਹੜੇ ਸਈਦ ਆਸਿਮ ਮੁਨੀਰ ਵਰਗੇ ਹੀ ਹੋਣਗੇ। ਫੀਲਡ ਮਾਰਸ਼ਲ ਆਸਿਮ ਮੁਨੀਰ ਨੇ ਭਾਰਤੀ ਮੀਡੀਆ ਔਰ ਸੋਸ਼ਲ ਮੀਡੀਆ ਦੇ ਉੱਤੇ ਇੱਕ ਬੇਚੈਨੀ ਪੈਦਾ ਕੀਤੀ ਹੋਈ ਹੈ। ਮੈਂ ਪਹਿਲੇ ਵੀ ਕਿਹਾ ਸੀ ਕਿ ਇਹ ਪਾਕਿਸਤਾਨ ਤੋਂ ਨਹੀਂ ਇੰਨਾ ਡਰਦਾ ਜਿੰਨਾ ਇਹ ਫੀਲਡ ਮਾਰਸ਼ਲ ਸਈਦ ਆਸਿਮ ਮੁਨੀਰ ਕੋਲੋਂ ਡਰਦਾ। ਅੱਛਾ, ਉਹਦੇ ਕੋਲੋਂ ਡਰਨਾ ਔਰ ਖੌਫ ਜਿਹੜਾ ਨਾ ਉਹ ਪੈਦਾ ਹੋਣਾ ਉਹ ਵੀ ਬੜਾ ਜ਼ਰੂਰੀ ਹੈ, ਔਰ ਇਹ ਸਿਰਫ ਔਰ ਸਿਰਫ ਭਾਰਤ ਦਾ ਕੋਈ ਇੱਕ ਸਹਾਫੀ ਨਹੀਂ ਕੋਟ ਕਰਦਾ ਪਿਆ, ਬਥੇਰੇ ਲੋਕ ਨੇ ਜਿਹੜੇ ਇਸ ਗੱਲ ਦਾ ਇਤਰਾਫ ਕਰਦੇ ਪਏ ਆ, ਮੰਨਦੇ ਪਏ ਆ, ਬਲਕਿ ਉਹਨੂੰ ਇੱਕ ਲੀਡਰ ਦਾ ਦਰਜਾ ਦਿੰਦੇ ਪਏ ਆ। ਇਹ ਸਾਰਾ ਕੁਝ ਇੱਕ ਇਤਫਾਕ ਨਹੀਂ ਹੈਗਾ, ਬਲਕਿ ਇਸ ਗੱਲ ਦਾ ਸਬੂਤ ਹੈ ਕਿ ਭਾਰਤ ਨੂੰ ਪਤਾ ਹੈ ਪਾਕਿਸਤਾਨ ਜਿਹੜੀ ਫੌਜ ਹੈ ਇੱਕ ਐਸੇ ਸ਼ਖਸ ਦੇ ਹੱਥ ਵਿੱਚ ਹੈ ਜਿਹੜਾ ਸਮਝੌਤਾ ਘੱਟ ਕਰਦਾ ਹੈ ਤੇ ਆਪਦੇ ਮੌਕਫ ਦੇ ਉੱਤੇ ਖੜਾ ਰਹਿੰਦਾ, ਉਹ ਵੀ ਡਟ ਕੇ ਖੜਾ ਰਹਿੰਦਾ, ਉਹ ਆਪਦੀ ਗੱਲ ਤੋਂ ਪਿੱਛੇ ਨਹੀਂ ਹਟਦਾ। ਇਹ ਗੱਲ ਭਾਰਤ ਦੇ ਵਿੱਚ ਸਹਾਫੀਆਂ ਦੇ ਵਿੱਚ, ਮਾਹਿਰੀਨ ਦੇ ਵਿੱਚ, ਸਿਆਸਤਦਾਨਾਂ ਦੇ ਵਿੱਚ ਜ਼ੁਬਾਨ ਜ਼ਦੇਆਮ ਹੋ ਚੁੱਕੀ ਹੈ ਕਿ ਭਾਈ ਇਹ ਬੰਦਾ ਬਹੁਤ ਡਟ ਹੈ। ਭਾਰਤੀ ਮੀਡੀਆ ਦੀ ਤੁਸੀਂ ਤਾਰੀਖ ਚੁੱਕ ਕੇ ਵੇਖ ਲਓ, ਜਦੋਂ ਵੀ ਪਾਕਿਸਤਾਨ ਦੇ ਵਿੱਚ ਕੋਈ ਮਜ਼ਬੂਤ ਆਰਮੀ ਚੀਫ ਆਇਆ ਤੇ ਭਾਰਤ ਨੇ ਹਮੇਸ਼ਾ ਕੋਈ ਨਾ ਕੋਈ ਪ੍ਰੋਪੇਗੈਂਡਾ ਵੀ ਸ਼ੁਰੂ ਕੀਤਾ, ਚਾਹੇ ਉਹ ਜਨਰਲ ਰਾਹੀਲ ਸ਼ਰੀਫ ਸੀ ਜਾਂ ਚਾਹੇ ਉਹ ਜਨਰਲ ਕਮਰ ਜਾਵੇਦ ਬਾਜਵਾ ਸੀ ਜਾਂ ਹੁਣ ਫੀਲਡ ਮਾਰਸ਼ਲ ਜਨਰਲ ਆਸਿਮ ਮੁਨੀਰ। ਪ੍ਰੋਪੇਗੈਂਡਾ ਤਾਂ ਚਲੋ ਕੀਤਾ, ਪਹਿਲੇ ਵੀ ਕੀਤਾ, ਹੁਣ ਵੀ ਕਰਦੇ ਨੇ, ਲੇਕਿਨ ਹੁਣ ਇਹਨਾਂ ਨੂੰ ਚੀਜ਼ ਪਤਾ ਚੱਲ ਗਈ ਹੈ ਕਿ ਜਿਹੜਾ ਇਹ ਫੀਲਡ ਮਾਰਸ਼ਲ ਆਸਿਮ ਮੁਨੀਰ ਹੈ, ਜਿਹੜਾ ਆਰਮੀ ਚੀਫ ਹੈ, ਇਹਦੇ ਅੱਗੇ ਜਿਹੜਾ ਨਾ ਬਹੁਤ ਸਾਰੀਆਂ ਚੀਜ਼ਾਂ ਨਾਕਾਮ ਹੋ ਗਈਆਂ ਨੇ। ਬਥੇਰੀ ਕੋਸ਼ਿਸ਼ ਕੀਤੀ ਪਾਕਿਸਤਾਨ ਨੂੰ ਬਦਨਾਮ ਕਰਨ ਦੀ, ਲੇਕਿਨ ਹੋ ਨਹੀਂ ਪਾਇਆ। ਉਹਨਾਂ ਨੇ ਇਹ ਵੀ ਗੱਲ ਕੀਤੀ, ਉਸ ਵੀਡੀਓ ਦੇ ਵਿੱਚ ਇਹ ਗੱਲ ਕੋਟ ਹੁੰਦੀ ਪਈ ਸੀ। ਉਹਨਾਂ ਨੇ ਆਖਿਆ ਕਿ ਜੀ ਅੱਗੇ ਹੋਰ ਬਹੁਤ ਸਾਰੀਆਂ ਜਿਹੜੀਆਂ ਤਬਦੀਲੀਆਂ ਨੇ ਉਹ ਹੋਣ ਵਾਲੀਆਂ ਨੇ ਫੌਜ ਦੇ ਵਿੱਚ, ਪਾਕਿਸਤਾਨ ਦੀ ਫੌਜ ਦੇ ਵਿੱਚ, ਕਿ ਉਹ ਕਿਸ ਤਰ੍ਹਾਂ ਦੇ ਜਿਹੜੇ ਅਫਸਰਾਨ ਨੇ ਉਹਨਾਂ ਨੂੰ ਅੱਗੇ ਲੈ ਕੇ ਆਣਗੇ ਔਰ ਕਿਹਨਾਂ ਦੀ ਜਿਹੜੀ ਪ੍ਰਮੋਸ਼ਨਸ ਹੈ ਉਹ ਅੱਗੇ ਹੋਣਗੀਆਂ, ਔਰ ਪਾਕਿਸਤਾਨ ਦਾ ਜਿਹੜਾ ਦਫਾ ਹੈ ਉਹਨੂੰ ਕਿਸ ਤਰ੍ਹਾਂ ਮਜ਼ਬੂਤ ਕੀਤਾ ਜਾਏਗਾ। ਵੈਸੇ ਇੱਕ ਚੀਜ਼ ਦਾ ਮੈਂ ਸਲਾਮ ਪੇਸ਼ ਕਰਦੀ ਹਾਂ, ਜਿਹੜੀ ਪਾਕਿਸਤਾਨ ਦੀ 에ਅਰ ਫੋਰਸ ਹੈ ਉਹਨੇ ਤਾਂ ਇੰਡੀਆ ਨੂੰ ਪੜ੍ਹਨੇ ਪਾ ਦਿੱਤਾ। ਇੰਡੀਆ ਨੂੰ ਸਮਝ ਹੀ ਨਹੀਂ ਆਇਆ ਕਿ ਯਾਰ, ਉਹਨੇ ਸਮਝਿਆ ਕਿ ਅਸੀਂ ਹਮਲਾ ਕਰਾਂਗੇ, ਹਮਲਾ ਹੋਏਗਾ, ਸਾਡਾ ਟਾਰਗੇਟ ਜਿਹੜਾ ਲੌਕ ਹੈ ਤੇ ਅਸੀਂ ਇਸ ਤਰ੍ਹਾਂ ਕਰ ਦਾਂਗੇ ਤੇ ਇਹ ਹੋ ਜਾਏਗਾ, ਉਹ ਹੋ ਜਾਏਗਾ, ਲੇਕਿਨ ਹੋਇਆ ਕੁਝ ਵੀ ਨਹੀਂ। ਇਹਨਾਂ ਨੇ ਆਖਿਆ ਕਿ ਜੀ ਇੰਟੈਲੀਜੈਂਸ ਦੇ ਵਿੱਚ ਪਾਕਿਸਤਾਨ ਜਿਹੜਾ ਹੈ ਉਹ ਸਾਡੇ ਤੋਂ ਬਹੁਤ ਅੱਗੇ ਜਾ ਚੁੱਕਿਆ ਹੈ। ਹੁਣ ਇਹਦੀ ਬੇਸ ਦੇ ਉੱਤੇ ਪਾਕਿਸਤਾਨ ਦੇ ਉੱਤੇ ਕਾਫੀ ਫੋਕਸ ਕੀਤਾ ਜਾ ਰਿਹਾ ਹੈ,
ਔਰ ਫੀਲਡ ਮਾਰਸ਼ਲ ਸੈਦ ਆਸਿਮ ਮੁਨੀਰ ਨੂੰ ਵੀ ਕਾਫੀ ਜ਼ਿਆਦਾ ਸਟੱਡੀ ਕੀਤਾ ਜਾ ਰਿਹਾ ਹੈ ਭਾਰਤ ਦੇ ਵਿੱਚ, ਤਾਂ ਕਿ ਉਹ ਹਕਮਤ ਅਮਲੀ, ਉਹ ਪਲੈਨਿੰਗ ਸਾਡੀ ਫੌਜ ਦੇ ਵਿੱਚ ਆ ਸਕੇ। ਲੇਕਿਨ ਇਹ ਸਾਰੀ ਪਲੈਨਿੰਗ, ਇਹ ਸਾਰਾ ਕੁਝ ਤੁਹਾਡੀ ਫੌਜ ਦੇ ਵਿੱਚ ਆਵੇ ਕਿਵੇਂ? ਤੁਹਾਡੇ ਕੋਲੇ ਕੀ ਫੀਲਡ ਮਾਰਸ਼ਲ ਆਸਿਮ ਮੁਨੀਰ ਵਰਗਾ ਆਰਮੀ ਚੀਫ ਹੈਗਾ? ਤੁਸੀਂ ਪਹਿਲੇ ਆਪਣੀ ਫੌਜ ਦੀ ਹਾਲਤ ਵੇਖ ਲਓ। ਇਹਨਾਂ ਦੀ ਫੌਜ ਦੀ ਇੱਕ ਤਰਬੀਅਤੀ ਕੋਈ ਮਸ਼ਕ ਹੈਗੀ ਹੈ, ਉਹ ਜਿਹੜੀ ਹੈ ਉਹ ਚੱਲਦੀ ਪਈ ਹੈ। ਉਹਦੇ 'ਚ ਵੀਡੀਓ ਵਿਖਾਓ ਬਈ, ਇੱਥੇ ਵੀਡੀਓ ਪਾਓ ਜ਼ਰਾ। ਹੈਲੀਕਾਪਟਰ ਇਹ ਭਾਰਤੀ ਫੌਜੀ ਜਿਹੜੇ ਨੇ ਉਹ ਲਟਕੇ ਪਏ ਨੇ ਤੇ ਕੁਛ ਸਾਈਡਾਂ ਤੇ ਲਟਕੇ ਪਏ ਨੇ ਤੇ ਉਹ ਹੈਲੀਕਾਪਟਰ ਜਿਹਾ ਬਣਾਇਆ ਹੋਇਆ। ਫਿਰ ਵਾਕਈ ਬੰਦ ਹੈ, ਕਿਉਂਕਿ ਭਾਰਤੀ ਫੌਜ ਦੀ ਅਗਰ ਇਹ ਹਾਲਤ ਹੈ ਤਾਂ ਫਿਰ ਜ਼ਾਹਿਰੀ ਗੱਲ ਉਹ ਫੀਲਡ ਮਾਰਸ਼ਲ ਸੈਦ ਆਸਿਮ ਮੁਨੀਰ ਉਹ ਤੇ ਸਟੱਡੀ ਕਰੇਗੀ, ਰਿਸਰਚ ਕਰੇਗੀ ਕਿ ਇਹਦੇ ਵਰਗੀਆਂ ਜਿਹੜੀਆਂ ਖੂਬੀਆਂ ਨੇ ਨਾ ਉਹ ਸਾਡੀ ਫੌਜ ਦੇ ਕੋਲੇ ਵੀ ਆ ਸਕਣ, ਤਾਂ ਕਿ ਅਸੀਂ ਵੀ ਆਪਣੇ ਮੁਲਕ ਦਾ ਦਫਾ ਜਿਹੜਾ ਉਹ ਕਰ ਸਕੀਏ। ਲੇਕਿਨ ਇੱਦਾਂ ਮੁਮਕਿਨ ਨਹੀਂ ਹੈਗਾ, ਇਹ ਹੋ ਨਹੀਂ ਸਕਦਾ, ਕਿਉਂਕਿ ਫੀਲਡ ਮਾਰਸ਼ਲ ਆਸਿਮ ਮੁਨੀਰ ਜਿਹੜਾ ਹੈ ਉਹ ਸਿਰਫ ਔਰ ਸਿਰਫ ਪਾਕਿਸਤਾਨ ਦੇ ਕੋਲੇ ਹੈ। ਭਾਰਤ ਨੂੰ ਇਹ ਮਸਲਾ ਵੀ ਹੈ, ਫੀਲਡ ਮਾਰਸ਼ਲ ਆਸਿਮ ਮੁਨੀਰ ਅੰਦਰ ਡਿਸਿਪਲਿਨ, एहतसाब, फौज के अंदर प्रोफेशनलिज्म ते जोर देंदे है। एक मजबूत, मुनज़म और बाअसूल फौज किसी भी दुश्मन वास्ते खतरा बन सकती है। इसी वास्ते ये थर थर कंबदे फिरदे है। भारत नूं ये भी चीज़ अच्छी तरह पता है और समझदा है कि इन्हें जिहड़ा वो बार बार पाकिस्तान नूं गैर मुस्तहकम दिखाने की कोशिश की, लेकिन इस बारी नामुमकिन हो गया। मार्का हक दे विच बुरी तरह इन्नी जलालत हुई है कि हजे तक वो जलालत भुगतता पिया भारत। तालीम, टैक्नोलॉजी, मैशियत, हर किसी का बीड़ा गर्क होया पिया। ये जिहड़ा है ना बहुत जिहड़े इंडियन सहाफ़ी ने और इंडियन जिहड़े माहिरीन ने, मुफक्कर ने, वो कहते हैं कि जी साडे कोले फील्ड मार्शल सैयद आसिम मुनीर वर्गा आर्मी चीफ होवे ते साडी फौज जिहड़ी ना वो ठीक हो जाए। साडी फौज नूं तां ये नहीं पता कि जी तरबियत करनी किवें, लड़ना किवें, जंग किवें लड़नी है। इन्हां दी फौज ना आखिर तो मैं यही कहांगी कि सिर्फ और सिर्फ ना फिल्मां दे विच ही जित सकदे है, फिल्मां दे विच ही मुकाबला कर सकते हैं, बाकी अमली जिंदगी च इन्हां कोलों कदी कुछ नहीं होना। ਇਹਦੇ ਨਾਲ ਹੀ ਹੁਣ ਇਹ ਜਿਹੜਾ ਵਲੌਗ ਆਪਾਂ ਕਰਦੇ ਹਾਂ ਖਤਮ। ਤੁਹਾਡਾ ਮੁਲਾਕਾਤ ਹੋਏਗੀ ਅਗਲੇ ਵਲੌਗ ਦੇ ਵਿੱਚ। ਉਦੋਂ ਲਈ ਅੱਲਾ ਨੇ ਕੇ ਪਾਨ।